अस्सलाम वालेकुम लो जी यारो बेलियो मित्रों सज्जनों ते सहेलियों ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਲੋ ਜੀ ਮੈਂ ਗਿਆ ਬਾਬਾ ਜੀ ਦੇ ਡੇਰੇ ਤੇ ਬੜੇ ਦਿਨ ਹੋ ਗਏ ਬਾਬਾ ਜੀ ਲੱਭੇ ਨਹੀਂ ਮੈਨੂੰ ਦੇਖਿਆ ਨਹੀਂ ਤੇ ਮੈਂ ਕਿਹਾ ਚਲੋ ਜ਼ਰਾ ਡੇਰੇ ਤੇ ਚੱਕਰ ਲਾਈਏ ਜਾ ਕੇ ਦੇਖਿਆ ਤੇ ਬਾਬਾ ਜੀ ਬੈਠੇ ਮੰਜੇ ਤੇ ਛਿੱਤਰ ਹੱਥ 'ਚ ਫੜਿਆ ਜੁੱਤੀ ਹੱਥ 'ਚ ਫੜੀ ਮੈਂ ਕਿਹਾ ਲੋ ਜੀ ਅੱਜ ਕਿਸੇ ਦੀ ਖੈਰ ਨਹੀਂ ਅੱਜ ਬਾਬਾ ਜੀ ਨੇ ਪ੍ਰੋਗਰਾਮ ਬਣਾ ਲਿਆ ਕਿ ਤਹਿ ਦਿਨਾਂ ਦਿਨ ਛਿੱਤਰ ਫੇਰਨੇ ਨੇ ਕਿਸੇ ਨੂੰ ਹੁਣ ਪਤਾ ਨਹੀਂ ਕਿਹਦਾ ਨੰਬਰ ਲੱਗਾ ਮੈਂ ਜਾ ਕੇ ਮਾਰਿਆ ਸਲਾਮ ਬਾਬਾ ਜੀ ਕਹਿੰਦੇ ਵਾਲੇਕਮ ਸਲਾਮ ਮੈਂ ਬਾਬਾ ਜੀ ਛਿੱਤਰ ਹੱਥ 'ਚ ਫੜੇ ਨੇ ਖੈਰ ਹੋਵੇ ਸਹੀ ਬਾਬਾ ਜੀ ਕਹਿੰਦੇ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਆਹ ਜੁੱਤੀ ਮੇਰੀ ਟੁੱਟੀ ਆ ਮੈਂ ਯਾਰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਿਹਾ ਅੱਛਾ ਮੈਂ ਕਿਹਾ ਸ਼ਾਇਦ ਅੱਜ ਕਿਸੇ ਦੀ ਛਿੱਤਰੋਲ ਹੋਣ ਲੱਗੀ ਬਾਬਾ ਜੀ ਕਹਿੰਦੇ ਨਹੀਂ ਨਹੀਂ ਜੁੱਤੀ ਟੁੱਟੀ ਬਸ ਉਹ ਜੋੜ ਰਿਹਾ ਤੇ ਬਾਬਾ ਜੀ ਕਹਿੰਦੇ ਯਾਰ ਛਿੱਤਰਾਂ ਤੋਂ ਮੈਨੂੰ ਯਾਦ ਆਇਆ ਮੈਂ ਕਿਹਾ ਬਾਬਾ ਜੀ ਕੀ ਬਾਬਾ ਜੀ ਕਹਿੰਦੇ ਯਾਰ ਉਹ ਡੀਜੇ ਵਾਲਾ ਨਹੀਂ ਆਇਆ ਬੜੇ ਦਿਨਾਂ ਤੋਂ ਮੈਂ ਕਿਹਾ ਬਾਬਾ ਜੀ ਯਾਰ ਛਿੱਤਰਾਂ ਤੋਂ ਤੁਸੀਂ ਕਿਹਨੂੰ ਯਾਦ ਕਰਨ ਲਈ ਬਾਬਾ ਜੀ ਕਹਿੰਦੇ ਉਹ ਬਸ ਦਨ ਦਨਾ ਦਨ ਉਹਦੀ ਤੇ ਹੁੰਦੀ ਹੈ ਬਾਰਿਸ਼ ਛਿੱਤਰਾਂ ਦੀ ਜਿਹਦਾ ਨਿਕਲਦਾ ਉਹ ਬੜੀ ਦੇਰ ਹੋ ਗਈ ਯਾਰ ਉਹਨੇ ਕੀ ਆਪਣਾ ਨਿਕਲ ਕੇ ਦੁਬਾਰਾ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਉਹਨੇ ਮੈਂ ਕਹਿੰਦੀ ਬਾਬਾ ਜੀ ਉਹਨੂੰ ਹਜੇ ਪਹਿਲੀ ਹਜ਼ਮ ਨਹੀਂ ਆਈ ਦੂਜੀ ਨੇ ਹੋਰ ਕਿੱਥੋਂ ਕਰਨੀ ਹੋਰ ਕਿੱਥੋਂ ਕਰੇ ਉਹ ਪਹਿਲੀ ਦਾ ਹੀ ਸਿਆਪਾ ਨਹੀਂ ਮੁੱਕਣ ਲਿਆ ਉਹ ਲਿਤਰੋ ਲਿਤਰੀ ਦੇ ਛਿੱਤਰੋ ਛਿੱਤਰੀ ਹੋਇਆ ਪਿਆ ਬਾਬਾ ਜੀ ਕਹਿੰਦੇ ਚਲੋ ਮੈਨੂੰ ਯਾਦ ਆ ਗਿਆ ਸੀ ਛਿੱਤਰ ਤੋਂ ਮੈਂ ਤਾਂ ਗੱਲ ਕਰਦਾ ਮੈਂ ਕਿਹਾ ਚਲੋ ਜੇ ਕੋਈ ਅਨਕਰੀਬ ਹੋ ਰਹੀ ਆ ਪ੍ਰੈਸ ਕਾਨਫਰੰਸ ਤੇ ਬਾਬਾ ਜੀ ਕਹਿੰਦੇ ਛਿੱਤਰ ਨੂੰ ਮੈਂ ਤੇਲ 'ਚ ਭਿਉਂ ਕੇ ਰੱਖ ਦਿੰਦਾ ਮੈਂ ਕਿਹਾ ਯਾਰ ਤੇਲ 'ਚ ਕਿਉਂ ਪਿਆ ਸੀ ਤੁਸੀਂ ਆਪਣਾ ਪਾ ਲਓ ਪੈਰ 'ਚ ਬਾਬਾ ਜੀ ਕਹਿੰਦੇ ਨਹੀਂ ਐਵੇਂ ਲੱਗਦਾ ਹਾਂ ਤੇਲ 'ਚ ਭਿਉਂ ਕੇ ਉਹਦੇ ਬਾਅਦ ਪੈਰਾਂ 'ਚ ਵੀ ਠੀਕ ਪੈਂਦਾ ਅਤੇ ਵੱਜਦਾ ਵੀ ਠੀਕ ਆ ਦਨ ਦਨਾ ਦਨ ਮੈਂ ਕਿਹਾ ਬਾਬਾ ਜੀ ਇਹ ਡੀਜੇ ਵਾਲਾ ਨਹੀਂ ਆਉਣ ਲੱਗਾ ਬਾਹਰ ਕਿਉਂਕਿ ਦੇਖੋ ਦੋ ਚੀਜ਼ਾਂ ਹੁੰਦੀਆਂ ਇਹਨਾਂ ਕੋਲ ਦੋ ਆਪਣੇ ਜਿਹੜੇ ਹਾਫਿਜ਼ ਸਾਹਿਬ ਆ ਇਹਨਾਂ ਕੋਲ ਦੋ ਚੀਜ਼ਾਂ ਹੁੰਦੀਆਂ ਜਦੋਂ ਧਿਆਨ ਹਟਾਉਣਾ ਹੋਵੇ ਜਦੋਂ ਇਹਨਾਂ 'ਤੇ ਤੋਪਾਂ ਦਾ ਰੁੱਖ ਹੋਵੇ ਕੰਮ ਗਰਮ ਹੋਵੇ ਜਾਂ ਤਾਂ ਇਹ ਕੱਢਦੇ ਨੇ ਡੀਜੇ ਵਾਲੇ ਬਾਬੂ ਨੂੰ ਠੀਕ ਹੈ ਜਦੋਂ ਬਿਲਕੁਲ ਪਾਣੀ ਨੱਕੋ ਨੱਕ ਹੋ ਜਾਏ ਨਾ ਉਹਦਾ ਕਹਿੰਦੇ ਚੱਲ ਵੀ ਡੀਜੇ ਜਾ ਕੇ ਜੋ ਚਵਣਾ ਮਾਰਨੀਆਂ ਮਾਰ ਹਾਂ ਉਹਨੂੰ ਭੇਜਦੇ ਆ ਉਹ ਫਿਰ ਜਾਣ ਬੁੱਝ ਕੇ ਇੱਦਾਂ ਦੀਆਂ ਗੱਲਾਂ ਕਰਦੇ ਕਿ ਸਾਰਾ ਧਿਆਨ ਜਿਹੜਾ ਡੀਜੇ ਵੱਲ ਹੋ ਜਾਂਦਾ ਉਹ ਦੇ ਦਨਾਦਨ ਹੁੰਦਾ ਡੀਜੇ ਦਾ ਹਾਂ ਇਹ ਕਿ ਉਧਰ ਧਿਆਨ ਹਟ ਜਾ ਦੂਜੀ ਜਿਹੜੀ ਗਿੱਦੜ ਸਿੰਘੀ ਆ ਉਹ ਆ ਮਾਈ ਹਾਏ ਹਾਏ ਮਾਈ ਤੰਦੂਰ ਵਾਲੀ ਮਾਈ ਜਰਨੈਲੀ ਟਿੱਕਿਆਂ ਵਾਲੀ ਅਤੇ ਮਾਈ ਕਤਰੀ ਕਬਾਬਾਂ ਵਾਲੀ ਉਹ ਮਾਈ ਛੱਡ ਦੇ ਬਾਬਾ ਜੀ ਕਹਿੰਦੇ ਮਾਈ ਮੱਛੀ ਹੈ ਕੋਈ ਜਿਹੜੀ ਛੱਡ ਦਿੰਦੇ ਪਾਣੀ 'ਚ ਮੈਂ ਕਹਿੰਦੀ ਪਾਣੀ ਸਮਝੋ ਤੁਸੀਂ ਇੱਦਾਂ ਹੀ ਉਹ ਅੱਜ ਕੱਲ੍ਹ ਮਾਈ ਐਕਟਿਵ ਆ ਤੁਹਾਨੂੰ ਪਤਾ ਸ਼ਾਦੀ ਵਿਆਹ ਦੀਗਰ ਤਕਰੀਬਾਤ ਉੱਧਰ ਉਹ ਚੱਲ ਰਹੀਆਂ ਸੀਗੀਆਂ ਅਤੇ ਇਸ ਕਰਕੇ ਉਹ ਸਾਰਾ ਰੁੱਖ ਆਵਾਮ ਦਾ ਜਿਹੜਾ ਨਾ ਉੱਧਰ ਹੋਇਆ ਸੀਗਾ ਅਤੇ ਇਸ ਕਰਕੇ ਡੀਜੇ ਨੂੰ ਆਉਣ ਦੀ ਜ਼ਰੂਰਤ ਨਹੀਂ ਹਾਂ ਡੀਜੇ ਰਿਜ਼ਰਵ ਦੇ ਵਿੱਚ ਆ ਹੁਣ ਜਿੱਦਾਂ ਹੀ ਮਾਈ ਤੋਂ ਲੋਕ ਬੋਰ ਹੋਏ ਤਾਂ ਫਿਰ ਫੀਲਡ ਮਾਰਸ਼ਲ ਸਿੱਧੇ ਹੋਏ ਮੇਰਾ ਮਤਲਬ ਅਤੇ ਉਹ ਫਿਰ ਡੀਜੇ ਨਿਕਲ ਕੇ ਆ ਜਾਏਗਾ ਧਿਆਨ ਬਟਾਏਗਾ ਹੋਰ ਕੋਈ ਇਹਦਾ ਕੰਮ ਨਹੀਂ ਬਸ ਇਹੀ ਕੰਮ ਆ ਅਤੇ ਅੱਜ ਕੱਲ੍ਹ ਮਾਈ ਜਿਹੜੀ ਆ ਉਹ ਮੈਨੂੰ ਢਿੱਲੀ ਪੈਂਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਮਾਈ ਤੁਸੀਂ ਕਹਿ ਲਓ ਕਿ ਆਪ ਅੱਜ ਫਿਰ ਨਿਕਲੀ ਆ ਜਨਾਬ ਨਿਕਲ ਕੇ ਉਹਨੇ ਆਪਣਾ ਕਿਤੇ ਜਾ ਕੇ ਕੀਤਾ ਇਫਤਿਤਾਹ ਕਾਹਦਾ ਕੀਤਾ ਜੀ ਉਹਨੇ ਕੋਈ ਪਤਾ ਨਹੀਂ ਕੀ ਰੋਜ਼ ਕੋਈ ਨਾ ਕੋਈ ਨਵੇਂ ਇੱਥੇ ਸਿਆਪਾ ਹੁੰਦਾ ਇਫਤਿਤਾਹ ਕਰਨ ਦਾ ਉਹ ਕਿ ਜਾ ਕੇ ਉਹਨੇ ਇਫਤਿਤਾਹ ਸ਼ੁਰੂ ਕੀਤਾ ਉੱਥੇ ਅਤੇ ਮਾਈ ਦੇਖਣ ਵਾਲੀ ਸੀ ਯਾਰ ਇੰਝ ਮਾਈ ਜਿਹੜੀ ਹੈ ਨਾ ਉਹ ਆਪਣਾ ਉਹਦੇ 'ਚ ਚਾਦਰ 'ਚ ਲਿਪਟੀ ਹੋਈ ਜਿਹੜੀ ਆ ਅੱਲਾ ਮਾਫ ਕਰੇ ਦਿਲ ਤਾਂ ਕਰਦਾ ਕੁਛ ਹੋਰ ਬੰਦਾ ਕਵੇ ਇਹਦੇ ਤੋਂ ਅੱਗੇ ਹਿਜਾਬ ਮੇਂ ਲਿਪਟੀ ਹੋਈ ਜੋ ਵੀ ਆ ਮਾਈ ਉਹ ਮਾਈ ਨੂੰ ਦੇਖ ਕੇ ਯਕੀਨ ਹੀ ਨਹੀਂ ਆਉਂਦਾ ਕਿ ਭਈ ਆ ਉਹੀ ਮਾਈ ਆ ਮਤਲਬ ਅੱਜ ਦੇ 4 ਦਿਨ ਪਹਿਲੇ ਜ਼ਰਾ ਨਜ਼ਾਰੇ ਦੇਖੋ ਮਾਈ ਦਾ ਸਿਰ ਨੰਗਾ ਮਾਈ ਦੇ ਫੈਸ਼ਨ ਮਾਈ ਦਾ ਜਿਹੜਾ ਨਾ ਉਹ ਐਂ ਪਤਾ ਨਹੀਂ ਕੀ ਗਲੋਸ ਲਾਇਆ ਮੂੰਹ 'ਤੇ ਬਾਬਾ ਜੀ ਕਹਿੰਦੇ ਤੈਨੂੰ ਬੜਾ ਪਤਾ ਗਲੋਸ ਲਾਇਆ ਲੈ ਕੇ ਯਾਰ ਪਤਾ ਨਹੀਂ ਕੀ ਕਹਿੰਦੇ ਆ ਲੇਕਿਨ ਉਹ ਸ਼ਾਈਨੀ ਉਹਦਾ ਮੂੰਹ ਹੋਇਆ ਸੀਗਾ ਸਰਜਰੀ ਵਾਲਾ ਜਿਹੜਾ ਪਲਾਸਟਿਕ ਚਮਕਾ ਕੇ ਆਈ ਸੀ ਮੈਂ ਕਿਹਾ ਬਾਬਾ ਜੀ ਇੱਦਾਂ ਹੀ ਜਿੱਦਾਂ ਤੁਸੀਂ ਛਿੱਤਰ ਆਪਣਾ ਤੇਲ 'ਚ ਭਿਉਂਦੇ ਹੋ ਉਹਦੇ ਬਾਅਦ ਉਹ ਲਿਸ਼ਕਾਰੇ ਮਾਰੇਗਾ ਹਾਂ ਇੱਦਾਂ ਹੀ ਗਲੋਸ ਹੁੰਦਾ ਇਨਸਾਨੀ ਜਿਹੜੀ ਉਹ ਆਪਣਾ ਸਕਿਨ ਹੁੰਦੀ ਆ ਉਹਦੇ 'ਤੇ ਲਾਓ ਅਤੇ ਉਹ ਲਸ਼ਕਦੀ ਆ ਜਿੱਦਾਂ ਮਾਈ ਦੀ ਲਸ਼ਕੀ ਪਈ ਆ ਮਾਈ ਰੰਗ ਬਿਰੰਗੇ ਕੱਪੜੇ ਪਾ ਕੇ ਬਿਲਕੁਲ ਮਾਈ ਜਿਹੜੀ ਆ ਉਹ ਇੱਦਾਂ ਲੱਗ ਰਿਹਾ ਮਾਈ ਬਿਲਕੁਲ ਫਿਲਮ ਸਟਾਰ ਆ ਕੋਈ ਹੁਣ ਆਹ ਮਾਈ ਦੇਖੋ ਤਾਂ ਆਹ ਹਿਜਾਬ 'ਚ ਲਿਪਟੀ ਹੋਈ ਦੇਖੋ ਅੰਦਾਜ਼ਾ ਕਰੋ ਆ ਚਾਦਰ ਦੇ ਵਿੱਚ ਲਿਪਟੀ ਹੁਣ ਇਹ ਬਈ ਇੱਕ ਤਾਂ ਸਿੱਧੀ ਮੁਨਾਫਕਤ ਆ ਬਈ ਇੱਕ ਜਿਹੜੇ ਹੁਣ ਮਾਈ ਸਾਬਤ ਕੀ ਕਰਨਾ ਚਾਹ ਰਹੀ ਹੈ ਮਾਈ ਹੁਣ ਸਾਬਤ ਕਰਨਾ ਚਾਹ ਰਹੀ ਆ ਕਿ ਉਹ ਜੋ ਮੈਂ ਉਹ ਕੀਤਾ ਨਾ ਉੱਥੇ ਵਿਆਹ 'ਤੇ ਇੱਧਰ ਉੱਧਰ ਜੋ ਵੀ ਹਿਸਾਬ ਕਿਤਾਬ ਲਾਇਆ ਮਾਡਲਿੰਗ ਕੀਤੀ
ਉਹਨੂੰ ਤੁਸੀਂ ਭੁੱਲ ਜਾਓ। ਹੁਣ ਆਹ ਮੇਰਾ ਇਮੇਜ ਆਪਣੇ ਜ਼ਿਹਨ 'ਚ ਬਿਠਾਓ ਕਿ ਦੇਖੋ ਆ ਮੈਂ ਚੱਦਰ ਲੈ ਕੇ ਬੜੀ ਸੱਤੀ ਸਵਿਤਰੀ ਬਣ ਕੇ ਮੈਂ ਇੱਥੇ ਆਈ ਹਾਂ। ਬਾਬਾ ਜੀ ਕਹਿੰਦੇ ਸਾਨੂੰ ਪਤਾ ਕਿੰਨੀ ਕੁ ਸੱਤੀ ਸਵਿਤਰੀ ਆ ਬਈ। ਆ ਸਾਰਾ 2 ਨੰਬਰ ਪ੍ਰੋਗਰਾਮ ਆ ਆਵਾਮ ਨੂੰ ਜਿਹੜਾ ਨਾ ਉਹ ਧੋਖਾ ਦੇਣ ਵਾਲੀ ਗੱਲ ਹੈ। ਲੇਕਿਨ ਆਵਾਮ ਵੀ ਹੁਣ ਧੋਖੇ 'ਚ ਨਹੀਂ ਆਉਂਦੀ, ਆਵਾਮ ਵੀ ਸਮਝ ਗਈ ਆ ਕਿ ਭਾਈ ਇਹ ਉਹੀ ਆ ਜੋ ਆਪਣਾ ਇਹ ਮਾਡਲਿੰਗ ਸ਼ੋਡਲਿੰਗ ਹੋਈ ਹੈ ਨਾ ਸਾਰੀ ਹਿਸਾਬ ਕਿਤਾਬ ਲਾ ਕੇ ਆ ਪਲਾਸਟਿਕ ਸਰਜਰੀਆਂ ਕਰਵਾ ਕੇ ਗੇਮ ਆ ਉਹੀ ਗੇਮ ਹੈ ਸਾਰੀ, ਅਸਲੀ ਉਹੀ ਆ। ਬਾਕੀ ਆ ਸਾਰਾ ਦਿਖਾਵਾ ਆ ਕੇ ਮਾਈ ਦਿਖਾਵਾ ਕਰਕੇ ਤਾਂ ਉੱਥੇ ਆ ਕੇ ਕਹਿ ਰਹੀ ਆ ਕਿ ਮਾਈ ਕਹਿੰਦੀ ਕਿ ਮੈਂ ਕੋਈ ਮਸ਼ੀਨ ਮੰਗਾਈ ਸੀਗੀ ਚਾਈਨਾ ਤੋਂ। ਉਹ ਬਾਬਾ ਜੀ ਕਹਿੰਦੇ ਮਸਾਜ ਕਰਨ ਵਾਲੀ ਮਸ਼ੀਨ ਤਾਂ ਨਹੀਂ। ਮੈਂ ਕਿਹਾ ਨਹੀਂ ਉਹ ਤਾਂ ਮਾਈ ਆਪ ਆ। ਬਾਬਾ ਜੀ ਕਹਿੰਦੇ ਆ ਆਪ ਵੀ ਕਰਦੀ? ਮੈਂ ਕਿਹਾ ਹਾਂਜੀ ਕਰ ਲੈਂਦੀ ਹੁਣ। ਬਾਬਾ ਜੀ ਕਹਿੰਦੇ ਕਿਹਦਾ ਕਰਦੀ? ਮੈਂ ਕਿਹਾ ਸਫਦਰ ਦਾ। ਬਾਬਾ ਜੀ ਕਹਿੰਦੇ ਆ ਖੋਤਾ ਹੀ ਕੁਝ ਪਾਤਾ, ਸਫਦਰ ਨੂੰ ਕੀ ਲੋੜ ਮਸਾਜ ਦੀ? ਮੈਂ ਕਿਹਾ ਨਹੀਂ ਬਾਬਾ ਜੀ ਉਹਨੂੰ ਲੋੜ ਹੈ, ਉਹ ਵਿਚਾਰਾ ਸ਼ੋਹਰ ਆ ਉਹਦਾ। ਬਾਬਾ ਜੀ ਕਹਿੰਦੇ ਬਸ ਨਾਮ ਦਾ ਹੀ ਆ, ਹਾਂ ਅਸਲੀ ਤਾਂ ਕੋਈ ਹੋਰ ਹੈ। ਮੈਂ ਕਿਹਾ ਨਹੀਂ ਬਾਬਾ ਜੀ ਅਸਲੀ ਨਹੀਂ, ਅਸਲੀ ਵੀ ਉਹੀ ਹੈ ਯਾਰ, ਇੱਦਾਂ ਦੀ ਕੋਈ ਗੱਲ ਨਹੀਂ। ਪਰ ਆਲੋ ਮਾਈ ਨੇ ਮਸ਼ੀਨ ਮੰਗਵਾਈ। ਬਾਬਾ ਜੀ ਕਹਿੰਦੇ ਕਾਹਦੀ? ਸਫਾਈ ਵਾਲੀ ਮਸ਼ੀਨ। ਉਹ ਮੈਂ ਕਿਹਾ ਨਹੀਂ ਯਾਰ ਗੱਲ ਤਾਂ ਪੂਰੀ ਹੋ ਲੈਂਦਿਆ ਕਰੋ, ਸਫਾਈ ਵਾਲੀ ਕਿਹੜੀ, ਕਿੱਥੇ ਸਫਾਈ ਕਰਨੀ? ਬਾਬਾ ਜੀ ਕਹਿੰਦੇ ਸਫਾਈ ਵਾਲੀਆਂ ਵੀ ਲਾਈਆਂ ਨਾ ਮਸ਼ੀਨਾਂ ਉਹਨੇ ਕਈ। ਮੈਂ ਕਿਹਾ ਸਫਾਈ ਵਾਲੀਆਂ ਕਿਹੜੀਆਂ? ਬਾਬਾ ਜੀ ਕਹਿੰਦੇ ਯਾਰ ਉਹ ਆਪਣਾ ਸਾਫ ਸੁਥਰਾ ਪੰਜਾਬ ਸਫਾਈਆਂ ਸਫਾਈਆਂ ਇਹ ਉਹ। ਮੈਂ ਕਿਹਾ ਨਹੀਂ ਉਹ ਸੁਥਰਾ ਪੰਜਾਬ ਉੱਥੇ ਦੇ ਹੀ ਉਹ 2 ਨੰਬਰ ਕੰਮ ਆ ਸਾਰਾ। ਕਿਹੜਾ ਸੁਥਰਾ ਪੰਜਾਬ? ਉਹ 4 ਤੁਸੀਂ ਗਲੀਆਂ ਸਾਫ਼ ਕਰਕੇ ਉੱਥੇ ਉਹ ਲਗੇ ਫਿਰਦੇ ਨੇ, ਬਾਕੀ ਸਾਰੇ ਲਾਹੌਰ 'ਚ ਵੀ ਗੰਦ ਪਿਆ, ਹਰ ਜਗ੍ਹਾ ਗੰਦ ਪਿਆ। ਉਹ ਮਾਈ ਐਵੇਂ ਬਸ ਸ਼ੋਸ਼ਾ ਜਿਹੜੀ ਨਾ ਉਹ ਆਪਣੀ ਕਰ ਰਹੀ ਆ, ਹੋਰ ਕੁਛ ਨਹੀਂ। ਤਾਂ ਉਹ ਮਸ਼ੀਨਾਂ ਮੰਗਾਈਆਂ ਕੈਂਸਰ ਖਤਮ ਕਰਨ ਵਾਲੀ। ਉਹ ਮਾਈ ਉੱਥੇ ਖੜੀ ਹੋ ਕੇ ਦੱਸ ਰਹੀ ਆ ਕਿ ਉਹ 60 ਮਿੰਟਾਂ ਦੇ ਵਿੱਚ ਕੈਂਸਰ ਖਤਮ ਹੋ ਜਾਂਦਾ। ਹਾਂ ਇਹ ਹੁਣ ਬੜੀ ਹੈਰਾਨਗੀ ਦੀ ਗੱਲ ਆ। ਤੁਹਾਨੂੰ ਵੀ ਕੀ ਨਹੀਂ ਆ ਰਿਹਾ ਹੋਣਾ भैया तुसी आप सुन लो, देख लो की कह रही है माई। लाहौर में जो कैंसर के इलाज का चाइना से मैं मशीन लेके आई थी, जो किसी सर्जरी के बगैर 60 मिनट के अंदर जो है वो कैंसर के पेशेंट का इलाज करता है। वो सर्टन टाइप्स ऑफ ट्यूमर्स हैं जिनका इलाज होता है। तो आप यकीन करें पेशेंट एज अ कैंसर पेशेंट अंदर वॉक करता है यूनिट के, जब बाहर आता है तो कैंसर फ्री होता है माशाल्लाह। एक छोटी सी इंटरवेंशन से जो है वो पेशेंट्स तकरीबन 50 के करीब पेशेंट्स हैं जिनका इलाज हुआ है। अल्लाह ताला का कितना बड़ा फजल है कि 50 के 50 इस वक्त कैंसर फ्री। और आप जानते हो कि एक प्रोब जो है जिससे वो इलाज होता है, कम से कम 1 प्रोब इस्तेमाल होता है, ज़्यादा से ज़्यादा 3। लो जी यार तो कमाल ही नहीं हो गया। वैसे एक बार पहली भी माई ने इदां दी गल कीती सी कि मैं मशीनां मंगवा रही हाँ तो बंदा अंदर तुनो मेरा मतलब है कि मशीन च बंदा पाओ वो दूजे पासे ठीक होकर निकल आंदा। बाबा जी कहते यार ये तंदूर है कोई जिथे रोटी लाओ तो दूजे पासे पक के निकल आती है यार। बंदा यार वो भाई कैंसर आ काहदा इलाज हो रहा इत्थे बई। ਇਹਦਾ ਮਤਲਬ ਦੁਨੀਆ ਦੇ ਐਡੇ ਐਡੇ ਵੱਡੇ ਹਸਪੀਟਲ ਜਿਹੜੇ ਖੁੱਲੇ ਕੈਂਸਰ ਹਸਪੀਟਲ ਬਈ ਉਹ ਕੀ ਮੇਰਾ ਮਤਲਬ ਕਿ ਉਹ ਬੰਦ ਕਰ ਦੇਣ ਫਿਰ ਇਹ ਮਸ਼ੀਨਾਂ ਹੀ ਲਾ ਲੈਣ ਜਾ ਕੇ ਉੱਥੇ, ਜੇ ਇੰਨਾ ਹੀ ਸੌਖਾ ਕੰਮ ਹੈ ਇੱਥੇ। ਬਲਕਿ ਮਾਈ ਆਪ ਵੀ ਜਿਹੜਾ ਉਹ ਕਹਿ ਰਹੀ ਹੈ ਕਿ ਜੀ ਕੈਂਸਰ ਹਸਪਤਾਲ ਬਣਾ ਰਹੀ ਹੈ ਨਵਾਜ਼ ਸ਼ਰੀਫ ਦੇ ਨਾਂ ਤੋਂ, ਹਾਂ ਕੌਮੀ ਖਜ਼ਾਨੇ ਤੋਂ, ਲੋਕਾਂ ਦੇ ਟੈਕਸ ਦੇ ਪੈਸੇ ਤੋਂ ਨਵਾਜ਼ ਸ਼ਰੀਫ ਦੇ ਨਾਂ ਤੋਂ ਹਸਪੀਟਲ, ਨਵਾਜ਼ ਸ਼ਰੀਫ ਕੈਂਸਰ ਹਸਪਤਾਲ, ਇੱਦਾਂ ਦਾ ਕੋਈ ਚੀਜ਼ ਆ ਬਈ। ਫਿਰ ਉਹ ਕਾਹਤੇ ਬਣ ਰਿਹਾ? ਜੇ ਕਿ ਆ ਮਸ਼ੀਨਾਂ ਲੱਗੀਆਂ ਤਾਂ ਫਿਰ ਮਸ਼ੀਨਾਂ ਹੀ ਲੱਗੀਆਂ ਰਹਿਣ ਦਿਓ। ਸਮਝ ਨਹੀਂ ਆ ਰਹੀ ਕਿੱਦਾਂ ਹੋ ਗਿਆ ਵੀ ਸਿਸਟਮ ਜਿਹੜਾ। ਔਰ ਮਾਈ ਇੰਨੀ ਮੇਰਾ ਮਤਲਬ ਹੈ ਕਿ ਉਹ ਜਿਹੜਾ ਕਹਿੰਦੀ ਹੈ ਕਿ ਬਗੈਰ ਆਪਰੇਸ਼ਨ ਦੇ ਹੋ ਗਿਆ। ਅਤੇ ਉੱਥੇ ਇੱਕ ਬੰਦੇ ਨੂੰ ਖੜਾ ਪੁੱਛ ਰਹੀ ਸੀ ਕਿ ਮਾਈਕ ਲੋ ਜੀ ਬਗੈਰ ਆਪਰੇਸ਼ਨ ਦੇ ਜਿਹੜਾ ਨਾ ਉਹ ਸਰਜਰੀ ਆਪਣਾ ਉਹ ਹੋ ਜਾਂਦਾ, ਠੀਕ ਹੋ ਜਾਂਦਾ, ਇਲਾਜ ਹੋ ਜਾਂਦਾ। ਅਤੇ ਉਹਨੂੰ ਬੰਦੇ ਨੂੰ ਪੁੱਛ ਰਹੀ ਇੱਥੇ ਖੜੇ ਜਿਹੜਾ ਅੰਦਰੋਂ ਮਸ਼ੀਨ ਤੋਂ ਬਾਹਰ ਆ ਕਿ ਹੋਰ ਫਿਰ ਸਰਜਰੀ ਠੀਕ ਹੋਈ ਤੇਰੀ? ਵੀ ਸਰਜਰੀ ਤਾਂ ਤੂੰ ਕਹਿੰਦੀ ਹੋਈ ਨਹੀਂ। ਅਜੀਬੋ ਗਰੀਬ ਖੈਰ ਮਾਈ ਦੀਆਂ ਗੱਲਾਂ ਵਾ। ਅਤੇ ਉਹ ਆ ਪਤਾ ਨਹੀਂ ਕੀ ਹੁਣ ਨਵੇਂ ਕੁਛ ਸ਼ੀਸ਼ਾ ਛੱਡਿਆ ਆ, ਪਤਾ ਨਹੀਂ ਕਿਹੜੀ ਮਸ਼ੀਨ ਹੈ ਕਿਹੜੀ ਨਹੀਂ, ਪਤਾ ਨਹੀਂ ਕਿੰਨੇ ਇਹਦੇ 'ਚੋਂ ਕਮਿਸ਼ਨ ਖਾਧੇ ਗਏ ਨੇ ਅਤੇ ਮਸ਼ੀਨ ਹੈ ਕਿਹੜੇ ਕੰਮ ਆਉਣੀ ਹੈ ਕਿਹੜੇ ਨਹੀਂ ਆਉਣੀ। ਬਾਬਾ ਜੀ ਕਹਿੰਦੇ ਇਨ ਦੀ ਐਂਡ ਆਫ ਦੀ ਡੇ ਮਸਾਜ ਦੇ ਕੰਮ ਆਉਣੀ ਹੈ ਜੋ ਮਾਈ ਦੇ ਹਾਲ ਨੇ। ਪਤਾ ਨਹੀਂ ਕੌਮ ਦਾ ਪੈਸਾ ਕਿੱਥੇ ਲਾਈ ਜਾ ਰਹੀ ਆ। ਵੈਸੇ ਅਗਰ ਸੱਚ ਆ, ਅਗਰ ਇੱਦਾਂ ਹੀ ਆ ਅਤੇ ਬਾਬਾ ਜੀ ਕਹਿੰਦੇ ਯਾਰ ਫਿਰ ਤਾਂ ਅੱਛੀ ਗੱਲ ਹੈ। ਫਿਰ ਇਹਦਾ ਮਤਲਬ ਹੈ ਕਿ ਇਹ ਮਸ਼ੀਨਾਂ ਜਿਹੜੀਆਂ ਫਿਰ ਸਾਰੀ ਦੁਨੀਆ 'ਚ ਫੈਲ ਜਾਣਗੀਆਂ। ਮੈਂ ਕਿਹਾ ਬਾਬਾ ਜੀ ਇਹ ਵਾਕਈ ਹੁੰਦਾ ਅਤੇ ਅੱਜ ਤੱਕ ਫੈਲ ਗਈਆਂ ਹੁੰਦੀਆਂ ਪੂਰੀ ਦੁਨੀਆ 'ਚ। ਪਤਾ ਨਹੀਂ ਕਿਹੜੀ ਮਾਈ ਨੂੰ ਕਿੰਨੇ ਕੋਈ ਜਿਹੜਾ ਨਾ ਲਾਰਾ ਲਾਇਆ ਅਤੇ ਉਹ ਖਾ ਪੀ ਕੇ ਹਿਸਾਬ ਬਰਾਬਰ ਕਰ ਦਿੱਤਾ ਨਾ, ਹੋਰ ਕੀ ਆ। ਅਤੇ ਉਹਦੇ ਬਾਅਦ ਮਾਈ ਨੇ ਜਨਾਬ ਇੱਕ ਹੋਰ, ਬਲਕਿ ਮਾਈ ਨਹੀਂ ਮਾਈ ਦਾ ਇੱਕ ਹੋਰ ਆਸ਼ਕ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ। ਬਾਬੇ ਕਹਿੰਦੇ ਆਸ਼ਕ ਤਾਂ ਇੱਕੋ ਹੀ ਹੈ। ਮੈਂ ਕਹਿੰਦੀ ਬਾਬਾ ਜੀ ਉਹ ਤਾਂ ਆਸ਼ਕ ਹੁਸੈਨ ਹੈ ਉਹ ਨਹੀਂ ਜਿਹਨੇ ਮਾਈ ਨੂੰ ਲਾਇਆ ਹੈ ਉਹ ਨਹੀਂ। ਇਹ ਹੋਰ ਇਹ ਹੈ ਜਨਾਬ ਪਲਾਸਟਿਕੀ ਲੌਂਡਾ। ਹੋਏ ਹੋਏ ਆਹ ਪਲਾਸਟਿਕ ਦਾ ਲੌਂਡਾ ਜਿਹੜਾ ਇਹਦੀ ਸਮਝ ਨਹੀਂ ਆ ਰਹੀ ਆ ਕਿੱਥੋਂ ਨਿਕਲਿਆ।
ਔਰ ਨਿਕਲ ਕੇ ਆ ਕੇ ਇਹਨੇ ਮਾਈ ਦੀਆਂ ਤਾਰੀਫਾਂ ਸ਼ੁਰੂ ਕਰ ਦਿੱਤੀਆਂ। ਇੱਕ ਇਹ ਸਮਝ ਨਹੀਂ ਆਉਂਦਾ ਕਿ ਲੌਂਡਾ ਹੈ ਕਿ ਲੌਂਡੀ ਹੈ। ਸੱਚੀ ਗੱਲ ਹੈ, ਇਹਦੀ ਸ਼ਕਲ ਦੇਖੋ, ਇਹਦੀਆਂ ਹਰਕਤਾਂ ਦੇਖੋ ਤੇ ਇਹ ਲੌਂਡੀ ਲੱਗਦੀ ਆ। ਹਾਂ, ਲੇਕਿਨ ਇਹਦੀਆਂ ਗੱਲਾਂ ਦੇਖੋ ਤੇ ਲੌਂਡਾ ਲੱਗਦਾ। ਸਮਝ ਨਹੀਂ ਆਉਂਦੀ ਵੀ ਇਹ ਕੀ ਹੈ ਕੀ ਹੈ। ਬਾਬਾ ਜੀ ਕਹਿੰਦੇ ਕੋਈ ਵਿਚਕਾਰ ਸਿਸਟਮ ਹੋਣਾ, ਉਹੀ 2 SIM ਵਾਲਾ ਮੋਬਾਈਲ ਹੋਣਾ 2 in 1। ਮੈਂ ਕਿਹਾ ਨਹੀਂ, ਇਹ ਕੋਈ ਹੋਰ ਹਿਸਾਬ ਕਿਤਾਬ ਸਮਝੋ ਬਾਹਰ ਆ। ਲੋਕੀ ਇਹੀ ਸੋਚ ਰਹੇ। ਉਹ ਹੁਣ ਬਾਹਰ ਆਇਆ, ਹੁਣ ਆ ਕੇ ਜਿਹੜਾ ਨਾ ਆਪਣਾ ਟਿਕਟੋਕ ਦਾ ਆਪਣੇ ਆਪ ਨੂੰ ਸਟਾਰ ਕਹਿੰਦੀ ਆ, ਪਤਾ ਨਹੀਂ ਕਹਿੰਦਾ ਯਾਰ, ਜੋ ਵੀ ਆ। ਹਾਂ, ਕਹਿੰਦੀ ਆ ਜਾਂ ਕਹਿੰਦਾ ਜੋ ਵੀ ਹੈ ਪਲਾਸਟਿਕ ਦਾ। ਜੋ ਵੀ ਜਿੱਦਾਂ ਮਾਈ ਨੇ ਪਲਾਸਟਿਕ ਲਾਇਆ ਹੋਇਆ ਨਾ, ਉੱਦਾਂ ਹੀ ਇਹ ਹਰਾਮਜ਼ਾਦੇ ਨੇ ਵੀ ਪਲਾਸਟਿਕ ਲਾਇਆ ਹੋਇਆ। ਬਾਬਾ ਜੀ ਕਹਿੰਦੇ ਯਾਰ ਤੈਨੂੰ ਕਿੰਨੀ ਵਾਰੀ ਕਿਹਾ ਹਰਾਮਜ਼ਾਦਾ ਨਹੀਂ ਹੁੰਦਾ। ਮੈਂ ਕਿਹਾ ਬਾਬਾ ਜੀ ਫਿਰ? ਬਾਬਾ ਜੀ ਕਹਿੰਦੇ ਹੁੰਦਾ। ਮੈਂ ਕਿਹਾ ਹਾਂ ਇਹਨੇ ਵੀ ਪਲਾਸਟਿਕ ਲਾਇਆ ਹੋਇਆ, ਹਰ ਪਾਸੇ ਪਲਾਸਟਿਕ ਇਹਨੇ ਲਾਇਆ ਹੋਇਆ। ਤੇ ਉਹ ਪਲਾਸਟਿਕ ਜਿਹੜਾ ਨਾ, ਤੁਹਾਨੂੰ ਪਤਾ ਕਿ ਪਲਾਸਟਿਕ ਨੂੰ ਖਿੱਚਦਾ। ਮੇਰਾ ਮਤਲਬ ਪਲਾਸਟਿਕ ਨੂੰ ਪਲਾਸਟਿਕ ਨਾਲ ਪਿਆਰ ਹੁੰਦਾ। ਤੇ ਇਹ ਪਲਾਸਟਿਕ ਹੀ ਲੌਂਡਾ ਜਾਂ ਲੌਂਡੀ ਜੋ ਵੀ ਹੈ, ਇਹ ਜਿਹੜਾ ਨਾ ਲੌਂਡਾ ਲੌਂਡੀ, ਇਹ ਹੁਣ ਆ ਕੇ ਤਾਰੀਫਾਂ ਕਰ ਰਿਹਾ ਕਿ ਬਈ ਬੱਲੇ ਵੀ ਬੱਲੇ, ਉਹ ਬਈ ਮਾਈ ਤੰਦੂਰ ਵਾਲੀ, ਮਾਈ ਜਨੈਲੀ ਟਿੱਕਿਆਂ ਵਾਲੀ। ਮੇਰਾ ਮਤਲਬ ਹੈ ਕਿ ਮਰੀਮ ਨਵਾਜ਼ ਦੀ ਦੇਖੋ ਸੈਂਸ, ਦੇਖੋ ਉਹਦੀ ਫੈਸ਼ਨ, ਦੇਖੋ ਉਹਦੇ ਡਿਜ਼ਾਈਨਰ ਕੱਪੜੇ ਦੇਖੋ। ਉਹ ਬਈ ਵਾਹ ਵਾਹ ਕਮਾਲ ਸੈਂਸ ਆ ਇਹਦੀ। ਉਹ ਬਈ ਆ ਬਿਲਕੁਲ ਠੀਕ ਵਜ਼ੀਰੇ ਵਾਲਾ ਲੱਗੀ ਹੈ ਦਾਦਾ। ਉਹ ਬਈ ਉਹ ਫੈਸ਼ਨ ਇੰਡਸਟਰੀ ਦੀ ਵਜ਼ੀਰੇ ਵਾਲਾ ਲੱਗੀ ਆ। ਬੰਦਾ ਇਹਨੂੰ ਪੁੱਛੇ ਬਈ ਅਕਲ ਤੇਰੀ ਕਿੱਥੇ ਗਈ? ਬਾਬਾ ਜੀ ਕਹਿੰਦੇ ਇਹਦੀ ਅਕਲ ਵੀ ਇਹਦੀ ਢੂਈ 'ਚ ਹੀ ਹੋਣੀ। ਮੈਂ ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਇਹਦੀ ਅਕਲ ਰੋਜ਼ ਵੱਜਦੀ ਆ ਨਾ। ਬਾਬਾ ਜੀ ਕਹਿੰਦੇ ਦੀਵਾਰ 'ਚ, ਅਕਲ ਦੀਵਾਰ 'ਚ ਵੱਜ ਕੇ ਤੇ ਫਿਰ ਵਾਪਸ ਇਹਦੇ ਦਿਮਾਗ 'ਚ ਆਉਂਦੀ ਆ। ਇਹ ਦਿਮਾਗ ਖਰਾਬ ਹੋਇਆ, ਕੀ ਗੱਲ ਕਰੀ ਜਾਂਦਾ ਬਈ? ਫੈਸ਼ਨ ਜਿਹੜੀ ਉਹ ਕੀ, ਮੇਰਾ ਮਤਲਬ ਹੈ ਹੁਣ ਜਿਹੜਾ ਕੋਈ ਆਪਣਾ ਮਾਡਲ ਆ ਚੰਗੀ ਭਲੀ, ਜਿਹੜੀ ਫੈਸ਼ਨ ਡਿਜ਼ਾਈਨਰ ਆਉਂਦੀ ਹੈ ਜਿਹਨੂੰ ਫੈਸ਼ਨ ਡਿਜ਼ਾਈਨਿੰਗ, ਬਈ ਉਹਨੂੰ ਲਾ ਦਿੱਤਾ ਜਾਏ ਆਪਣਾ ਵਜ਼ੀਰੇ ਵਾਲਾ। ਬਈ ਉਹ ਕੰਮ ਹੋਰ ਹੈ ਵਜ਼ੀਰੇ ਵਾਲਾ ਦੇ, ਆਹ ਕੰਮ ਹੋਰ ਹੈ। ਇਹ ਵਾਕਈ ਗੱਲ ਉਹਦੀ ਬਿਲਕੁਲ ਠੀਕ ਹੋ ਸਕਦੀ ਆ ਕਿ ਵੀ ਇਹਨੂੰ ਮਾਈ ਨੂੰ ਬੜੀ ਸੈਂਸ ਹੈ ਇੱਦਾਂ ਦੀ, ਫਨਕਾਰੀਆਂ ਦੀ, ਇੱਦਾਂ ਦੇ ਮੇਕਅਪ ਕਰਕੇ ਅਜੀਬੋ ਗਰੀਬ ਡਿਜ਼ਾਈਨਰ ਕੱਪੜੇ ਪਾ ਕੇ। ਬਈ ਇਹਨੂੰ ਲੈ ਜਾ ਨਾਲ, ਆਪਣੇ ਨਾਲ ਬਿਠਾ ਤੇ ਟਿਕਟੋਕ ਬਣਾ। ਇਹਦਾ ਕੈਲੀਬਰ ਤਕਰੀਬਨ ਟਿਕਟੋਕ ਵਾਲਾ ਯਾਰ। ਹਾਂ, ਆ ਵੀ ਪਲਾਸਟਿਕ, ਤੂੰ ਵੀ ਪਲਾਸਟਿਕ, ਤੇ ਦੋਵੇਂ ਰਲ ਕੇ ਟਿਕਟੋਕਾਂ ਬਣਾਉਣਾ। ਔਰ ਬਾਬਾ ਜੀ ਕਹਿੰਦੇ ਇੱਕ ਹੋਰ ਅੰਦਰ ਦੀ ਗੱਲ ਮੈਂ ਦੱਸ ਦਿਆਂ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਆ ਲਾਸਟਿਕ ਵਾਲਾ ਜਿਹੜਾ ਲੌਂਡਾ। ਮੈਂ ਕਿਹਾ ਬਾਬਾ ਜੀ ਲੌਂਡੀ। ਬਾਬਾ ਜੀ ਕਹਿੰਦੇ ਯਾਰ ਜੋ ਵੀ ਆ, ਲੌਂਡਾ ਲੌਂਡੀ ਆਹ ਨਹੀਂ ਸਮਝ ਆਉਂਦੀ। ਆਹ ਜਿਹੜਾ ਪਲਾਸਟਿਕ ਵਾਲਾ ਨਾ, ਬਾਬਾ ਜੀ ਕਹਿੰਦੇ ਆ ਲਾਸਟਿਕ ਵੀ ਪਾਉਂਦਾ। ਮੈਂ ਕਿਹਾ ਯਾਰ ਆਹ ਨਵੀਂ ਗਿੱਦੜ ਸਿੰਘ, ਆਹ ਕੀ ਗੱਲ ਹੋਈ ਭਲਾ? ਮਤਲਬ ਪਲਾਸਟਿਕ ਦਾ ਹੈ ਉਹ ਤੇ ਨਜ਼ਰ ਆਉਂਦਾ, ਹੁਣ ਲਾਸਟਿਕ ਪਾਉਂਦਾ, ਇਹ ਤਾਂ ਸਾਨੂੰ ਨਹੀਂ ਪਤਾ। ਹੁਣ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਲਾਸਟਿਕ ਪਾਉਂਦਾ? ਬਾਬਾ ਜੀ ਕਹਿੰਦੇ ਈਜ਼ੀ ਜਵਾਬ ਆ ਨਾ। ਮੈਂ ਕਿਹਾ ਯਾਰ ਕੀ ਮਤਲਬ? ਬਾਬਾ ਜੀ ਕਹਿੰਦੇ ਮੇਰਾ ਮਤਲਬ ਆਸਾਨ ਆ ਨਾ ਲਾਸਟਿਕ, ਤੇ ਉਹ ਲਾਸਟਿਕ ਪ੍ਰੋਗਰਾਮ ਲਾਸਟਿਕ ਬਾਬਾ। ਮੈਂ ਕਿਹਾ ਬਾਬਾ ਜੀ ਤੁਸੀਂ ਇਹ ਦੱਸੋ ਤੁਹਾਨੂੰ ਕਿੱਦਾਂ ਪਤਾ ਲੱਗ? ਬਾਬਾ ਜੀ ਕਹਿੰਦੇ ਯਾਰ ਇੱਕ ਵਾਰੀ ਮੈਨੂੰ ਟੱਕਰ ਗਿਆ, ਹਾਂ, ਤੇ ਮੇਰੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਕਰਨ ਲੱਗ ਗਿਆ। ਮੈਂ ਕਿਹਾ ਲੈ ਬਾਬਾ ਜੀ ਯਾਰ ਨਹੀਂ, ਮੈਨੇ ਨਹੀਂ। ਬਾਬਾ ਕਹਿੰਦੇ ਹਾਂ ਇਹਨੂੰ ਪਤਾ ਕਿ ਬਾਬਾ ਡੱਡੂ ਦਾ ਆਸ਼ਿਕ ਆ, ਤੇ ਕਹਿਣ ਲੱਗਾ ਕਿ ਬਾਬਾ ਜੀ ਛੱਡੋ ਡੱਡੂ ਨੂੰ, ਤੁਸੀਂ ਇੱਧਰ ਮੇਰੇ ਵੱਲ ਦੇਖੋ। ਬਾਬਾ ਜੀ ਕਹਿੰਦੇ ਮੈਂ ਕਿਹਾ ਲੱਖ ਦੀ ਲਾਹਨਤ ਤੇਰੇ ਤੇ, ਲੱਖ ਦੀ ਲਾਹਨਤ ਤੇਰੇ ਪਲਾਸਟਿਕ ਤੇ। ਓਏ ਖੰਜ਼ੀਰਾ ਬਗੈਰਤਾ ਬੇਸ਼ਰਮਾ, ਭੱਜ ਜਾ ਇੱਥੋਂ, ਮੈਂ ਕੋਈ ਨਹੀਂ ਇੱਦਾਂ ਦਾ ਮੈਨੂੰ ਸ਼ੌਕ। ਮੈਂ ਕਿਹਾ ਬਾਬਾ ਜੀ ਕੀ ਮਤਲਬ? ਬਾਬਾ ਜੀ ਕਹਿੰਦੇ ਨਵਾਬੀ ਸ਼ੌਕ ਰੱਖਦਾ ਜਿਹੜਾ ਨਾ ਹਿਸਾਬ ਕਿਤਾਬ। ਮੈਂ ਕਿਹਾ ਬਾਬਾ ਜੀ ਤੇ ਚਲੋ ਤੁਸੀਂ ਰਿਸਕ ਲੈ ਲੈਂਦੇ ਪਿਆਰ ਮੁਹੱਬਤ ਦਾ। ਬਾਬਾ ਜੀ ਕਹਿੰਦੇ ਨਹੀਂ ਭਾਈ, ਇਹਦੇ ਕੋਲ ਆਪਣੀ ਪਿਸਤੌਲ ਹੋਣੀ ਹੈ। ਹੋ ਸਕਦੀ ਹੈ। ਮੈਂ ਕਿਹਾ ਬਾਬਾ ਜੀ ਕਨਫਰਮ ਨਹੀਂ ਹੋ ਸਕਦਾ ਕਿ ਇਹਨੇ ਪਿਸਤੌਲ ਦੇ ਦਿੱਤੀ ਹੋ ਸਕਦਾ। ਬਾਬੇ ਕਹਿੰਦੇ ਹਾਂ ਹੋ ਸਕਦਾ, ਲੇਕਿਨ ਭਾਈ ਆਪਣੀ ਸੇਫਟੀ ਪਹਿਲੇ ਹੁੰਦੀ ਆ ਭਾਈ। ਹਾਂ, ਉੱਤੇ ਕੋਈ ਹੋਰ ਗੇਮ ਬਣੀ ਹੈ। ਮੈਂ ਕਿਹਾ ਆ ਠੀਕ ਹੈ, ਅੱਛੀ ਗੱਲ ਆ, ਸੇਫਟੀ ਹੋਣੀ ਚਾਹੀਦੀ ਹੈ। ਨਾਲੇ ਅੱਲਾ ਮਾਫ ਕਰੇ ਤੋ ਭਾਈ ਕੰਮ ਨਹੀਂ ਅੱਛਾ। ਬਾਬਾ ਜੀ ਕਹਿੰਦੇ ਉਹੀ ਮੈਂ ਯਾਰ ਆਪਣਾ ਨਮਾਜ਼ੀ ਪਰਹੇਜ਼ਗਾਰ ਬੰਦਾ, ਮੈਨੂੰ ਆ ਕੇ ਜਿਹੜਾ ਨਾ ਚਾਰਨ ਦੀ ਕੋਸ਼ਿਸ਼ ਕਰ ਰਿਹਾ ਕਿ ਬਾਬਾ ਜੀ ਆ ਜਾਓ ਬਾਹਰ ਲਾਹੌਰ। ਤੇ ਬਾਬਾ ਜੀ ਕਹਿੰਦੇ ਮੈਂ ਉਹਨੂੰ ਗਾਲਾਂ ਗੂਲਾਂ ਕੱਢ ਕੇ ਭੇਜਿਆ। ਮੈਂ ਕਿਹਾ ਜਾ ਕੇ ਆਪਣਾ ਲਾਸਟਿਕ ਸੰਭਾਲ। ਤੇ ਮਾਈ ਦਾ ਪਲਾਸਟਿਕ ਤੇ ਬਾਬਾ ਜੀ ਕਹਿੰਦੇ ਇਹਦਾ ਲਾਸਟਿਕ। ਇਹਨਾਂ ਨੇ ਗੰਦ ਪਾਇਆ। ਐਵੇਂ 2 ਨੰਬਰ ਬੇਗੈਰਤ ਬੇਸ਼ਰਮ ਲੋਕ ਆ ਟਿਕਟੋਕ ਤੇ ਆ ਕੇ ਜਿਹੜਾ ਨਾ
ਉਹ ਆਪਣਾ ਬਣਾਉਂਦੇ ਹੁਣ ਐਕਸਪੋਜ਼ ਹੋ ਗਿਆ, ਲੋ ਸਾਰਾ ਜਹਾਨ ਨੂੰ ਗਾਲਾਂ ਕੱਢਣ ਡਿਆ ਬਈ ਲੱਖ ਦੀਆਂ ਲਾਹਨਤਾਂ ਤੇਰੇ ਤੇ ਭੇਜਣ ਡਿਆ ਬਗੈਰ ਤਾਂ ਉੱਤੋਂ ਨਿਕਲ ਕੇ ਆ ਕੇ ਲੋਕਾਂ ਨੂੰ ਧਮਕੀਆਂ ਲਾ ਰਿਹਾ ਕਿ ਵੀ ਮੇਰੇ ਖਿਲਾਫ ਕਿਸੇ ਨੇ ਗੱਲ ਕੀਤੀ ਤੇ ਮੈਂ ਯੂੰ ਕਰ ਦੂੰਗਾ ਉਹ ਕਰ ਦੂੰਗਾ। ਤੇ ਮੈਂ ਕਿਹਾ ਪਤਾ ਨਹੀਂ ਕਿੰਨੀ ਇਹਦੀ ਮੇਰਾ ਮਤਲਬ ਕਿੱਥੇ ਕੋਈ ਥਾਣੇਦਾਰ ਵਾਕਫ ਹੋਣਾ। ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਸਿੱਧਾ ਡੀਜੀ ਵਾਕਫ ਹੋਣਾ। ਮੈਂ ਕਿਹਾ ਬਾਬਾ ਜੀ ਕਿਹੜਾ? ਬਾਬਾ ਜੀ ਕਹਿੰਦੇ ਉਹ ਡੀਜੀ ਵਾਲਾ ਆਪਣਾ ਆਈਸ ਪਿਆਰ ਵਾਲਾ। ਹਾਂ ਬਾਬਾ ਜੀ ਕਹਿੰਦੇ ਇੱਦਾਂ ਦੀਆਂ ਚੀਜ਼ਾਂ ਸਾਰੀਆਂ ਉਹਦੇ ਕੋਲ ਹੁੰਦੀਆਂ, ਹੋ ਸਕਦਾ ਉਹਦਾ ਹੀ ਬੰਦਾ ਹੋਵੇ ਤੇ ਤਾਰੀਫਾਂ ਕਰ ਰਿਹਾ ਹੋਵੇ, ਕੋਈ ਪਤਾ ਨਹੀਂ ਲੱਗਦਾ। ਬਾਬਾ ਜੀ ਕਹਿੰਦੇ ਉਹ ਡੀਜੀ ਵਾਲਾ ਆਏਗਾ ਤੇ ਉਹਨਾਂ ਨੂੰ ਪੁੱਛਾਂਗੇ ਕਿ ਵੀ ਯਾਰ ਤੇਰਾ ਕੀ ਲੱਗਦਾ। ਬਾਬਾ ਜੀ ਉਹਨੇ ਵੀ ਇੱਦਾਂ ਦੀਆਂ ਚੀਜ਼ਾਂ ਰੱਖੀਆਂ ਹੁੰਦੀਆਂ ਵੈਸੇ। ਹਾਂ ਗਿੱਦੜ ਸਿੰਘ ਉਹਨਾਂ ਕੋਲ ਸਾਰਾ ਕੁਛ ਹੀ ਹੁੰਦਾ, ਹੋ ਸਕਦਾ ਉਹਦੀ ਤੜੀ ਦੇ ਰਿਹਾ ਹੋਵੇ। ਆਹ ਬੇਗੈਰਤ ਬੇਸ਼ਰਮ ਆਦਮੀ ਆ। ਤੇ ਉਹਦੇ ਬਾਅਦ ਜਨਾਬ ਜਾਂਦੇ ਹੋਏ ਤੈਨੂੰ ਮੈਂ ਇੱਕ ਹੋਰ ਖਬਰ ਸੁਣਾ ਦਿਆਂ ਕਿ ਆਪਣਾ ਨਹੀਂ ਜਿਹੜਾ ਜੇਦਾ ਉਹ ਬੱਲੇ ਤੇਰੇ ਜੇਦਾ ਚੰਗੜ ਪਲੱਸ ਜੇਦਾ ਕੰਜਰ ਜਿਹੜਾ ਉਹ ਬੱਲੇ ਨਹੀਂ ਜੇਦਾ ਜਿਹੜਾ ਜਨਾਬ ਜੇਦਾ ਜੀ ਸਰਕਾਰ ਜਿਹੜੀ ਆਪਣੀ ਜੇਦਾ ਵੀ ਪੈ ਗਿਆ। ਸਵਾਲ ਉਠਾਤੇ ਜੇਦੇ ਨੇ ਮਾਈ ਤੇ, ਉਹ ਕਹਿਣ ਲੱਗਾ ਕਿ ਭਈ ਆ ਕੀ ਬੇਗੈਰਤੀ ਹੋ ਰਹੀ ਹੈ। ਬਾਬਾ ਜੀ ਕਹਿੰਦੇ ਇੱਦਾਂ ਤੇ ਨਹੀਂ ਕਿਹਾ ਹੋਣਾ। ਮੈਂ ਕਹਿੰਦੀ ਇੱਦਾਂ ਨਹੀਂ ਕਿਹਾ ਜੇਦੇ ਨੇ ਮਰਨਾ ਸੀ ਇੱਦਾਂ ਕਹਿ ਕੇ। ਲੇਕਿਨ ਖੈਰ ਜੇਦੇ ਨੇ ਸਵਾਲ ਉਠਾਤਾ ਕਿ ਭਈ ਇਹ ਕੀ ਹੋਈ ਜਾ ਰਿਹਾ ਇੱਥੇ। ਭਈਆ ਤੁਸੀਂ ਕਿੱਦਾਂ ਦੀ ਤੁਸੀਂ ਆਪਣੇ ਆਪ ਨੂੰ ਕੀ ਹੋ ਜਿੱਦਾਂ ਅੰਬਾਨੀ ਫੈਮਿਲੀ ਸਾਬਤ ਕਰਨ ਲੱਗੇ ਹੋ। ਮਤਲਬ ਇੰਨੇ ਲੱਖਾਂ ਨਹੀਂ ਤੇ ਕਰੋੜਾਂ ਰੁਪਈਆ ਤੁਸੀਂ ਸ਼ਾਦੀ 'ਤੇ ਖਰਚ ਕਰਤਾ ਸਿਰਫ ਦਿਖਾਵੇ ਵਾਸਤੇ। ਤੁਸੀਂ ਕੀ ਸਾਬਤ ਕਰਨਾ ਚਾਹ ਰਹੇ ਹੋ? ਨਾਲੇ ਲੋਕਾਂ ਨੂੰ ਜਿਹੜੀ ਆਵਾਮ ਹੈ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਬਈ ਵਨ ਡਿਸ਼ ਆ ਔਰ ਬਈ ਬੜੀ ਜਿਹੜੀ ਹੈ ਨਾ ਉਹ ਇਹਤਿਆਤ ਨਾਲ ਕੰਮ ਕਰਿਆ ਕਰੋ, ਬੜਾ ਜੀ ਆਰਾਮ ਨਾਲ ਕੰਮ ਕਰਿਆ ਕਰੋ। ਬਾਬਾ ਜੀ ਕਹਿੰਦੇ ਕਿਹੜੀ ਕੰਮ ਦੀ ਗੱਲ ਕਰ ਰਹੇ? ਮੈਂ ਕਿਹਾ ਬਾਬਾ ਜੀ ਇਹ ਸ਼ਾਦੀਆਂ ਸ਼ੁਦੀਆਂ ਵਾਲਾ ਉਹ ਹੈ ਸਬਕ ਦਰਸ ਦਿੰਦੀ ਹੈ ਮਾਈ ਆ ਚੁੰਨੀ ਲਪੇਟ ਕੇ। ਤਾਂ ਆਪ ਮਾਈ ਉਹ ਜਿਹੜੀ ਮਾਡਲਿੰਗ ਕੀਤੀ ਮਾਈ ਨੇ ਮਹਿੰਗੇ ਕਰੋੜਾਂ ਦੇ ਸੂਟ ਪਾ ਕੇ, ਬਲਕਿ ਇੱਕ ਬੈਗ ਜਿਹਾ ਵੀ ਮਾਈ ਨੇ ਫੜਿਆ ਸੀਗਾ। ਉਹ ਹੁਣ ਖਬਰ ਆ ਰਹੀ ਹੈ ਕਿ ਬਈ ਉਹ ਜਿਹੜਾ ਬੈਗ ਮਾਈ ਨੇ ਫੜਿਆ ਸੀਗਾ ਉਹ ਜਿਹੜਾ ਓਨਰ ਜਿਹੜਾ ਡਿਜ਼ਾਈਨਰ ਮੇਨ ਉਹਨਾਂ ਦਾ ਬੰਦਾ ਉਹਨੇ ਦੇਖ ਲਿਆ ਮਾਈ ਨੂੰ ਕਿਤੇ ਆਪਣਾ ਬੈਗ ਫੜੇ ਹੋਏ। ਹਾਂ ਉਹ ਆਪਣਾ ਉਹਦੀ ਜਿਹੜਾ ਨਾ ਉਹ ਅੱਲਾ ਨੂੰ ਪਿਆਰਾ ਹੋ ਗਿਆ ਦੇਖ ਕੇ। ਬਾਬਾ ਜੀ ਕਹਿੰਦੇ ਨਹੀਂ ਹੈ ਮਾਈ ਨੂੰ ਦੇਖ ਕੇ। ਮੈਂ ਕਿਹਾ ਨਹੀਂ ਆਪਣਾ ਬੈਗ ਮਾਈ ਦੇ ਹੱਥ 'ਚ ਦੇਖ ਕੇ। ਉਹਨੂੰ ਕੋਈ ਦੌਰਾ ਪਿਆ ਉੱਥੇ ਫਾਰਗ ਹੋ। ਬਾਬਾ ਜੀ ਕਹਿੰਦੇ ਹਾਲਾਂਕਿ ਦੌਰਾ ਕਿਸੇ ਹੋਰ ਨੂੰ ਪੈਣਾ ਚਾਹੀਦਾ ਸੀਗਾ, ਪਰ ਹਾਲ ਜੇਦਾ ਜਿਹੜਾ ਨਾ ਉਹਨੇ ਵੀ ਸਵਾਲ ਹੱਥ ਉਠਾ ਦਿੱਤੇ। ਬਾਬਾ ਜੀ ਕਹਿੰਦੇ ਵੀ ਇਹ ਸ਼ਾਬਾਸ਼ ਹੈ ਵੀ ਜੇਦੇ ਨੂੰ, ਵੈਰੀ ਗੁੱਡ ਜੇਦੇ ਤੂੰ ਇੱਦਾਂ ਕਰ ਕਿ ਤੂੰ ਜਾਤੀ ਉਮਰਾ ਸ਼ਿਫਟ ਹੋ ਜਾ ਤੇ ਰੋਜ਼ ਮਾਈ ਨੂੰ ਸਵੇਰੇ ਉੱਠ ਕੇ ਜਿਹੜਾ ਨਾ ਉਹ ਇੱਦਾਂ ਦੇ ਦਰਸ ਦਿਆ ਕਰ। ਮੈਂ ਕਿਹਾ ਬਾਬਾ ਜੀ ਇਹ ਟੋਪੀ ਡਰਾਮੇ ਜੇਦਾ ਦੇ ਵੀ ਕਦੀ ਇੱਦਾਂ ਦੀ ਗੱਲ ਕਰਕੇ ਆਪਣੇ ਆਪ ਨੂੰ ਜੇਦਾ ਨਿਊਟਰਲ ਜਿਹਾ ਸਾਬਤ ਕਰਦਾ, ਲੇਕਿਨ ਅਸਲ ਵਾਰਦਾਤ ਜਿੱਥੇ ਹੁੰਦੀ ਨਾ ਉਹ ਉੱਥੇ ਜੇਦਾ ਜਿਹੜਾ ਨਾ ਕੰਨੀ ਖਾ ਜਾਂਦਾ। ਉੱਥੇ ਜਿੱਦਾਂ ਇਮਰਾਨ ਖਾਨ ਦੇ ਖਿਲਾਫ ਬਕਵਾਸ ਯਾਦ ਕਰਨੀ ਉਹ ਸ਼ੁਰੂ ਕਰ ਦਿੰਦਾ। ਬਾਬਾ ਜੀ ਕਹਿੰਦੇ ਚਲੋ ਯਾਰ ਕੋਈ ਨਹੀਂ ਆਪਣਾ ਜੇਦੇ ਨੂੰ ਜ਼ਰਾ ਨਾ ਮੇਰਾ ਸਲਾਮ ਕਹਿਣਾ ਖਾਸ ਤੇ ਕਹਿਣਾ ਕਿ ਬਾਬਾ ਜੀ ਵਾਸਤੇ ਖਾਸ ਦਵਾਈ ਤਿਆਰ ਕਰ। ਬਾਬਾ ਜੀ ਕਾਹਦੀ ਦਵਾਈ ਤੁਹਾਡੇ ਵਾਸਤੇ? ਬਾਬਾ ਜੀ ਕਹਿੰਦੇ ਯਾਰ ਉਹ ਹੁਣ ਡੱਡੂ ਨੇ ਕਰਾ ਲਈ ਹੈ ਸਰਜਰੀਆਂ। ਹਾਂ ਤੇ ਉਹ ਹੁਣ ਮੇਰਾ ਮਤਲਬ ਹੈ ਕਿ ਤੂੰ ਹੋਰ ਪਰੀ ਬਣਿਆ ਫਿਰਦਾ, ਈਸ਼ਵਰੀਆ ਰਾਏ ਬਣਿਆ ਫਿਰਦਾ। ਤੇ ਹੁਣ ਉਹ ਬਾਬਾ ਜੀ ਕਹਿੰਦੇ ਕਿ ਉਹਨੂੰ ਕੋਈ ਦਵਾਈ ਮੈਨੂੰ ਵੀ ਦੇ, ਕੋਈ ਮੇਰਾ ਵੀ ਜਿਹੜਾ ਨਾ ਉਹ ਐਂ ਚਿਹਰਾ ਚੂਰਾ ਖਿਲ ਜਾਏ। ਮੈਂ ਕਿਹਾ ਬਾਬਾ ਜੀ ਉਹ ਚਿਹਰਾ ਖਿਲਣ ਦੀ ਦਵਾਈ ਨਹੀਂ ਦਿੰਦਾ, ਉਹ ਕੋਈ ਹੋਰ ਕਿਸਮ ਦੀ ਦਵਾਈ ਬਣਾਉਂਦਾ। ਬਾਬਾ ਜੀ ਕਹਿੰਦੇ ਚਲੋ ਉਹੀ ਬਣਾ ਦੇ ਤੇ ਡੱਡੂ ਤੱਕ ਪੈਗਾਮ ਪਹੁੰਚਾ ਦੇ ਕਿ ਬਾਬਾ ਜੀ ਨੇ ਦਵਾਈ ਦੇ ਦਿੱਤੀ ਹੈ। ਹਾਂ ਸ਼ਾਇਦ ਕੁਛ। ਮੈਂ ਕਿਹਾ ਨਹੀਂ ਬਾਬਾ ਜੀ ਕੋਈ ਨਹੀਂ। ਵੈਸੇ ਮੈਂ ਕਿਹਾ ਇੰਨੀਆਂ ਸਰਜਰੀਆਂ ਜਿਹੜੀ ਕਹਿੰਦੇ ਆ ਨਾ ਡੱਡੂ ਨੇ ਕਰਾਈਆਂ, ਮੈਂ ਕਿਹਾ ਬਾਬਾ ਜੀ ਉਹ ਸਿਰਫ ਮੇਕਅਪ ਥੱਪ ਕੇ ਈਸ਼ਵਰੀਆ ਲੱਗਦਾ, ਉੱਦਾਂ ਨਹੀਂ। ਬਾਬਾ ਜੀ ਕਹਿੰਦੇ ਕੀ ਮਤਲਬ? ਮੈਂ ਕਿਹਾ ਦੇਖ ਲਓ ਬਗੈਰ ਮੇਕਅਪ ਤੋਂ ਕੀ ਹਿਸਾਬ ਕਿਤਾਬ ਹੈ ਡੱਡੂ ਦਾ। ਬੇੜਾ ਗਰਕ ਤੇ ਠੰਡੀ ਸੜਕ। ਬਾਬਾ ਜੀ ਕਹਿੰਦੇ ਤੋਬਾ ਅੱਲਾ ਮਾਫ ਕਰੇ ਆ ਕੀ ਹੈ? ਮੈਂ ਕਿਹਾ ਬਾਬਾ ਜੀ ਅਸਲ ਮਾਲ ਇਹੀ ਨਿਕਲਦਾ, 10 ਕਿਲੋ ਮੇਕਅਪ ਉੱਥੋਂ ਉਖਾੜੋ ਤੇ ਆ ਨਿਕਲਦਾ। ਮਾਈ ਦਾ ਵੀ ਕਿਸੇ ਦਿਨ ਮੇਕਅਪ ਚੁੱਕ ਲਓ ਥੱਲੋਂ ਆਹੀ ਚੀਜ਼ ਨਿਕਲਣੀ ਹੈ। ਬਾਬਾ ਜੀ ਕਹਿੰਦੇ ਤੋਬਾ ਅੱਲਾ ਮਾਫ ਕਰੇ।